ਤਾਂ ਤੁਸੀਂ ਉਹਨਾਂ ਦੇ ਕਿਰਦਾਰ ਨੂੰ ਜੇ ਕੁਝ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਤੁਸੀਂ ਕਿਵੇਂ ਬਿਆਨ ਕਰੋਗੇ? ਇਹ ਜਿਹੜੀ ਸ਼ਹਾਦਤ ਹੋਈ ਹੈ ਇਹਨਾਂ ਦੋਵਾਂ ਨੌਜਵਾਨਾਂ ਦੀ, ਇਹ ਸਿਰਮੌਰ ਸ਼ਹਾਦਤ ਹੈ। ਉਹ ਚਿੱਠੀਆਂ ਵਿੱਚ ਮਤਲਬ ਇੱਕ ਇਮੋਸ਼ਨ ਦਾ ਤੇ ਵਿਚਾਰ ਦਾ ਇੱਕ ਉੱਚੀ ਪੱਧਰ ਦਾ ਸੰਗਮ ਹੈ। ਔਰ ਜਦੋਂ ਹਰਜਿੰਦਰ ਸਿੰਘ ਜਿੰਦਾ ਫੜਿਆ ਗਿਆ ਸੀ, ਮੈਨੂੰ ਉਸ ਪੁਲਿਸ ਕਮਿਸ਼ਨ ਦਾ ਨਾਮ ਯਾਦ ਨਹੀਂ, ਉਹਨੇ ਜਿਸ ਤਰ੍ਹਾਂ ਉਸ ਦੀ ਦਲੇਰੀ ਦੀ ਔਰ ਜਿਸ ਤਰ੍ਹਾਂ ਉਹ ਹੱਸਦਾ ਸੀ ਉਸ ਵੇਲੇ, ਉਸ ਦੀ ਮਤਲਬ ਇੰਟਰਪ੍ਰੀਟੇਸ਼ਨ ਕੀਤੀ ਹੈ, ਵਿਆਖਿਆ ਕੀਤੀ ਹੈ, ਉਹ ਕਮਾਲ ਦੀ ਹੈ। ਉਹਨਾਂ ਨੇ ਕਲੀਅਰ ਕੱਟ ਕਿਹਾ, ਸਪਸ਼ਟ ਕਿਹਾ ਕਿ ਅਸੀਂ ਇਹ ਜਨਰਲ ਵੈਦਿਆ ਦਾ ਕਤਲ ਕੀਤਾ, ਔਰ ਉਹਨਾਂ ਨੇ ਕਿਹਾ ਕਿ ਅਸੀਂ ਕਤਲ ਕੀਤਾ ਤੇ ਤੁਸੀਂ ਮਤਲਬ ਜਿਹੜੀ ਵੀ ਸਾਨੂੰ ਸਜ਼ਾ ਦਿਓਗੇ ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ। ਜਜ਼ਬਿਆਂ ਦਾ ਇੱਕ ਦਰਿਆ ਜਿਹੜਾ ਸੀ ਨਾ, ਉਹਨਾਂ ਦੇ ਅੰਦਰ ਵਗ ਰਿਹਾ ਸੀ। ਇਹ ਸ਼ਹਾਦਤ ਜਿਹੜੀ ਹੈ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ, ਮੈਂ ਜਿਵੇਂ ਕਿਹਾ ਕਿ ਪ੍ਰੇਰਨਾ ਦਾ ਇੱਕ ਸਰਸਬਜ਼ ਚਸ਼ਮਾ। ਆਪਣੀ ਇਸ ਕਿਤਾਬ ਦੇ ਵਿੱਚ ਰਿਵਰਸ ਔਨ ਫਾਇਰ ਖਾਲਿਸਤਾਨ ਸਟਰਗਲ, ਇਹਦੇ ਵਿੱਚ ਇਹ ਲਿਖਦੇ ਨੇ ਕਿ ਉਹ ਲੈਟਰ ਜਿਹੜੀ ਪੂਨੇ ਜੇਲ੍ਹ ਦੇ ਵਿੱਚ ਗਈ, ਉਹ ਤੁਸੀਂ ਭਾਵ ਕਰਮਜੀਤ ਸਿੰਘ ਨੇ ਡਰਾਫਟ ਕੀਤੀ ਸੀ। ਉਹ ਇੱਕ ਵਗਦਾ ਦਰਿਆ ਹੈ ਜਿਹੜਾ ਉਹਨਾਂ ਦੇ ਅੰਦਰ ਜਜ਼ਬੇ ਰਿੱਝ ਪੱਕ ਰਹੇ ਨੇ, ਉਹ ਉਹਨਾਂ ਨੂੰ ਮਤਲਬ ਮੈਂ ਸ਼ਬਦ ਦਿੱਤਾ, ਇਸ ਕੋਈ ਸ਼ੱਕ ਵਾਲੀ ਗੱਲ ਨਹੀਂ। ਇਹਨਾਂ ਦੋਵਾਂ ਨੌਜਵਾਨਾਂ ਦੀ ਜੇਲ੍ਹ ਦੇ ਵਿੱਚ ਬਹੁਤ ਸਤਿਕਾਰ ਸੀ, ਬਹੁਤ ਟੌਰ ਸੀ, ਰੋਹਦਾਰ ਸੀ ਉਹਨਾਂ ਨੂੰ। ਮਤਲਬ ਮੈਂ ਫਿਰ ਉਹ ਲੈਟਰ ਉਹਨਾਂ ਨੂੰ ਭੇਜੀ ਔਰ ਮੈਂ ਕਿਹਾ ਤੁਸੀਂ ਜੋ ਕੱਟ ਵੱਢ ਕਰਨੀ ਹੈ, ਜੋ ਕਰਨਾ ਹੈ ਇਹ ਕਰ ਲਓ, ਆਪਣੇ ਹੱਥਾਂ ਨਾਲ ਲਿਖੋ ਤੇ ਫਿਰ ਉੱਤੇ ਹਰ ਪੇਜ ਤੇ ਸਾਈਨ ਕਰੋ। ਉਹ ਜਦੋਂ ਅਸੀਂ ਭਾਈ ਸੁੱਖਾ ਜਿੰਦਾ ਦਾ ਕਿਰਦਾਰ ਦੇਖਦੇ ਹਾਂ, ਬੜੇ ਨਰਮ ਸੁਭਾਅ ਦੇ ਲੱਗਦੇ ਨੇ, ਬੜਾ ਸਲੀਕੇ ਵਾਲੇ ਲੱਗਦੇ ਨੇ, ਰੂਹਾਨੀਅਤ ਦੀ ਉਹਨਾਂ 'ਚ ਝਲਕ ਪੈਂਦੀ ਆ। ਤੇ ਉਹ ਬੰਦੇ ਜਦੋਂ ਇਹੋ ਜਿਹਾ ਕਰਮ ਕਰਦੇ ਆ ਤਾਂ ਉਹਦੇ ਪਿੱਛੇ ਭਾਵਨਾ ਕੀ ਹੁੰਦੀ ਆ, ਉਹ ਤੁਸੀਂ ਜ਼ਰੂਰ ਥੋੜ੍ਹਾ ਜਿਹਾ ਵਿਖਿਆਨ। ਬਹੁਤ ਲੋਕੀ ਕਹਿੰਦੇ ਨੇ ਕੋਈ ਸੂਰਮਗਤੀ ਦਾ ਕੰਮ ਨਹੀਂ ਕੀਤਾ, ਵੀ ਉਸ ਵੇਲੇ ਨਿਹੱਥੇ ਆਦਮੀ ਤੇ ਤੁਸੀਂ ਵਾਰ ਕੀਤਾ। ਉਹਦੇ ਨਾਲ ਇੱਕ ਗਨਮੈਨ ਸੀ, ਆਪ ਉਹ ਵੈਪਨ ਸੀ ਉਹਨਾਂ ਕੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਗੁਫ਼ਤਗੂ। ਜਿਵੇਂ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਖਾਸ ਮਹਿਮਾਨ ਦੇ ਨਾਲ ਕਿਸੇ ਖਾਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਸੀਨੀਅਰ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜੀ। ਮੈਂ ਸਰਦਾਰ ਕਰਮਜੀਤ ਸਿੰਘ ਜੀ ਹੋਰਾਂ ਨੂੰ ਆਪਣੇ ਚੈਨਲ ਤੇ ਜੀ ਆਇਆਂ ਨੂੰ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਦੱਸ ਦਿਆਂ ਕਿ ਸਰਦਾਰ ਕਰਮਜੀਤ ਸਿੰਘ ਜੀ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਸੀਨੀਅਰ ਐਡੀਟਰ ਦੀ ਪੋਸਟ 'ਤੇ ਰਹੇ ਨੇ ਤੇ ਹੁਣ ਵੀ ਲਗਾਤਾਰ ਉਹ ਭਾਵੇਂ ਪਹਿਰੇਦਾਰ ਅਖਬਾਰ ਹੋਵੇ ਜਾਂ ਹੋਰ ਥਾਵਾਂ ਦੇ ਉੱਤੇ ਲਗਾਤਾਰ ਲਿਖਦੇ ਰਹਿੰਦੇ ਨੇ। ਤੇ ਜਿਹੜੇ ਪੰਜਾਬ ਦੇ ਵਿੱਚ ਸੰਘਰਸ਼ ਦੇ ਦੌਰ ਰਹੇ ਨੇ, ਉਹਨਾਂ ਸਮਿਆਂ ਦੇ ਵਿੱਚ ਇਹ ਪੱਤਰਕਾਰਤਾ ਕਰਦੇ ਰਹੇ। ਤੇ ਇਸ ਕਰਕੇ ਚਾਹੇ ਉਹ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਲਹਿਰ ਹੋਵੇ, ਚਾਹੇ ਉਸ ਤੋਂ ਪਹਿਲਾਂ ਜਦੋਂ ਨਕਸਲਵਾੜੀ ਦੀ ਲਹਿਰ ਚੱਲਦੀ ਸੀ ਉਦੋਂ ਇਹ ਵਿਦਿਆਰਥੀ ਸੀ, ਤੇ ਉਸ ਤੋਂ ਬਾਅਦ ਹੁਣ ਜਿੰਨਾ ਸਮਾਂ ਅਸੀਂ ਕਹਿ ਸਕਦੇ ਹਾਂ ਕਿ ਖਾਲਿਸਤਾਨ ਦੀ ਲਹਿਰ ਦੇ ਮੱਧਮ ਪੈਣ ਤੋਂ ਬਾਅਦ ਜਿੰਨਾ ਸਮਾਂ ਹੁਣ ਲੰਘਿਆ, ਤਾਂ ਇਹ ਸਾਰੇ ਸਮੇਂ ਨੂੰ ਇਹਨਾਂ ਨੇ ਬੜੀ ਨੇੜਿਓਂ ਦੇਖਿਆ ਆ, ਉਸ ਦਾ ਲਗਾਤਾਰ ਐਨਾਲਿਸਿਸ ਕਰਦੇ ਰਹਿੰਦੇ ਨੇ। ਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਸਿੱਖ ਸੰਘਰਸ਼ ਦੇ ਦੋ ਵੱਡੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਬਾਰੇ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਆ। 9 ਅਕਤੂਬਰ 1992 ਨੂੰ ਪੂਨੇ ਦੀ ਭਾਰਤੀ ਜੇਲ੍ਹ ਵਿੱਚ ਇਹਨਾਂ ਦੋਵਾਂ ਸਿੰਘਾਂ ਨੂੰ ਭਾਰਤ ਸਰਕਾਰ ਵੱਲੋਂ ਫਾਂਸੀ ਦੇ ਦਿੱਤੀ ਗਈ ਸੀ। ਇਹ ਦੋਵੇਂ ਖਾਲਿਸਤਾਨ ਲਹਿਰ ਦੇ ਸ਼ਹੀਦ ਨੇ ਤੇ ਭਾਵੇਂ ਕਿ ਭਾਰਤ ਸਰਕਾਰ ਜਿਹੜੀ ਆ ਉਹ ਇਹ ਦਾਅਵਾ ਕਰਦੀ ਰਹੀ ਆ ਕਿ ਉਸਨੇ ਇਸ ਲਹਿਰ ਨੂੰ ਥੰਮ ਦਿੱਤਾ ਹੈ, ਇਸ ਲਹਿਰ ਨੂੰ ਦਬਾ ਦਿੱਤਾ ਆ, ਪਰ ਸੋਸ਼ਲ ਮੀਡੀਆ ਦੇ ਉੱਤੇ ਅੱਜ ਹਰ ਥਾਂ ਦੇ ਉੱਤੇ ਲਗਭਗ ਬਹੁਤਾਤ ਵਿੱਚ ਸਿੱਖ ਨੌਜਵਾਨੀ ਜਿਹੜੀ ਆ ਉਹ ਇਹਨਾਂ ਦੋਵਾਂ ਸਿੰਘਾਂ ਦੀ ਸ਼ਹਾਦਤ ਨੂੰ ਗਲੋਰੀਫਾਈ ਕਰ ਰਹੀ ਆ। ਤੇ ਇਹ ਸਾਰੇ ਬਾਰੇ, ਇਹਨਾਂ ਸ਼ਹਾਦਤਾਂ ਬਾਰੇ ਅਸੀਂ ਸਰਦਾਰ ਕਰਮਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ। ਸਰਦਾਰ ਕਰਮਜੀਤ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਜਿਹੜਾ ਮੈਂ ਤੁਹਾਨੂੰ ਕਰਨਾ ਚਾਹੁੰਦਾ ਕਿ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਬਹੁਤ ਵੱਡੇ ਨਿਸ਼ਾਨੇ ਸਰ ਕੀਤੇ। ਖਾਸ ਕਰਕੇ ਗੁਰੀਲਾ ਸੰਘਰਸ਼ ਜਿਹੜਾ ਹੁੰਦਾ, ਦੁਨੀਆ ਦੇ ਵਿੱਚ ਬੜੀਆਂ ਥਾਵਾਂ ਤੇ ਗੁਰੀਲਾ ਸੰਘਰਸ਼ ਲੜੇ ਗਏ ਆ, ਜਿੱਥੇ ਇੱਕ ਵੱਡੀ ਸਰਕਾਰ ਹੁੰਦੀ ਆ ਉਹਦੇ ਸਾਹਮਣੇ ਇੱਕ ਛੋਟਾ ਗਰੁੱਪ ਜਿਹੜਾ ਆ ਉਹ ਆਪਣੀ ਆਜ਼ਾਦੀ ਲਈ ਲੜਦਾ ਆ। ਤੇ
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਦੀ ਜਿਹੜੀ ਸ਼ਹਾਦਤ ਆ ਜਾਂ ਜਿਹੜਾ ਉਹਨਾਂ ਦਾ ਕਿਰਦਾਰ ਆ, ਇਹ ਸਾਰੇ ਲਹਿਰ ਦੇ ਵਿੱਚ, ਇਹ ਸਾਰੇ ਸੰਘਰਸ਼ ਦੇ ਵਿੱਚ ਤੁਸੀਂ ਬਤੌਰ ਪੱਤਰਕਾਰ ਬੜੀ ਨੇੜਿਓਂ ਇਹ ਸਾਰੇ ਸੰਘਰਸ਼ ਨੂੰ ਦੇਖਿਆ, ਉਹ ਸਾਰੇ ਸਮੇਂ ਨੂੰ ਦੇਖਿਆ, ਤਾਂ ਤੁਸੀਂ ਉਹਨਾਂ ਦੇ ਕਿਰਦਾਰ ਨੂੰ ਜੇ ਕੁਝ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਤੁਸੀਂ ਕਿਵੇਂ ਬਿਆਨ ਕਰੋਗੇ? ਦੇਖੋ ਸੁਖਵਿੰਦਰ ਜੀ, ਵੀ ਇਹ ਜਿਹੜੇ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ, ਇਹ ਵੈਸੇ ਮਤਲਬ ਆਪਣੇ ਫੋਕਲੋਰ ਦੇ ਵਿੱਚ, ਲੋਕ ਗੀਤਾਂ ਦੇ ਵਿੱਚ, ਲੋਕ ਪਰੰਪਰਾ 'ਚ, ਲੋਕ ਮੁਹਾਵਰੇ 'ਚ ਹੁਣ ਉਹ ਸੁੱਖਾ ਜਿੰਦਾ ਕਰਕੇ ਜਾਣੇ ਜਾਂਦੇ ਨੇ। ਔਰ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੱਡੀ ਪੱਧਰ 'ਤੇ, ਜਿਵੇਂ ਤੁਸੀਂ ਦੱਸਿਆ, ਵਾਇਰਲ ਹੋ ਰਹੀਆਂ। ਮੈਂ ਸੁਖਵਿੰਦਰ ਜੀ ਸਮਝਦਾ ਕਿ 20ਵੀਂ ਸਦੀ ਵਿੱਚ ਇਹ ਜਿਹੜੀ ਸ਼ਹਾਦਤ ਹੋਈ ਹੈ ਇਹਨਾਂ ਦੋਵਾਂ ਨੌਜਵਾਨਾਂ ਦੀ, ਇਹ ਸਿਰਮੌਰ ਸ਼ਹਾਦਤ ਹੈ। ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਲੈਟਰਸ ਲਿਖੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੀ ਭੈਣ ਨੂੰ, ਹੋਰ ਦੋਸਤਾਂ ਮਿੱਤਰਾਂ ਨੂੰ, ਉਹ ਚਿੱਠੀਆਂ ਵਿੱਚ ਮਤਲਬ ਇੱਕ ਇਮੋਸ਼ਨ ਦਾ ਤੇ ਵਿਚਾਰ ਦਾ ਇੱਕ ਉੱਚੀ ਪੱਧਰ ਦਾ ਸੰਗਮ ਹੈ। ਹੁਣ ਮੈਂ ਇਹਨੂੰ ਸਿਰਮੌਰ ਸ਼ਹਾਦਤ ਕਹਿਣਾ। ਤੁਸੀਂ ਦੇਖੋ ਵੀ ਬਹੁਤ ਕੁਝ ਹੋ ਸਕਦਾ ਸੀ। ਉਹ ਫੜਿਆ ਗਿਆ ਸੀ, ਔਰ ਜਦੋਂ ਹਰਜਿੰਦਰ ਸਿੰਘ ਜਿੰਦਾ ਫੜਿਆ ਗਿਆ ਸੀ, ਮੈਨੂੰ ਉਸ ਪੁਲਿਸ ਕਮਿਸ਼ਨਰ ਦਾ ਨਾਂ ਯਾਦ ਨਹੀਂ, ਉਹਨੇ ਜਿਸ ਤਰ੍ਹਾਂ ਉਸ ਦੀ ਦਲੇਰੀ ਦੀ ਔਰ ਜਿਸ ਤਰ੍ਹਾਂ ਉਹ ਹੱਸਦਾ ਸੀ ਉਸ ਵੇਲੇ, ਉਸ ਦੀ ਮਤਲਬ ਇੰਟਰਪ੍ਰੀਟੇਸ਼ਨ ਕੀਤੀ ਹੈ, ਵਿਆਖਿਆ ਕੀਤੀ ਹੈ, ਉਹ ਕਮਾਲ ਦੀ ਹੈ। ਪਰ ਚਲੋ, ਮੈਂ ਮਤਲਬ ਇਹਨਾਂ ਦੋਵਾਂ ਵੀਰਾਂ ਦੀ ਜਿਹੜੀ ਸ਼ਹਾਦਤ ਹੈ, ਇਹਦੇ 'ਚ ਵੇਖੋ ਉਹਨਾਂ ਨੇ ਕਲੀਅਰ ਕੱਟ ਕਿਹਾ, ਸਪਸ਼ਟ ਕਿਹਾ ਕਿ ਅਸੀਂ ਇਹ ਜਨਰਲ ਵੈਦਿਆ ਦਾ ਕਤਲ ਕੀਤਾ। ਹੁਣ ਦੇਖੋ, ਇਹ ਗੱਲ ਕਹਿਣੀ ਬਹੁਤ ਵੱਡੀ ਗੱਲ ਹੈ। ਮਤਲਬ ਦੋਸਤੋਵਸਕੀ ਦਾ ਕਹਿਣਾ ਹੈ ਕਿ ਜ਼ਿੰਦਗੀ 'ਚ ਸਭ ਤੋਂ ਵੱਡੀ ਔਖੀ ਗੱਲ ਜਿਹੜੀ ਹੁੰਦੀ ਹੈ ਨਾ, ਉਹ ਸੱਚ ਬੋਲਣਾ। ਔਰ ਉਹਨਾਂ ਨੇ ਕਿਹਾ ਕਿ ਅਸੀਂ ਕਤਲ ਕੀਤਾ ਤੇ ਤੁਸੀਂ ਮਤਲਬ ਜਿਹੜੀ ਵੀ ਸਾਨੂੰ ਸਜ਼ਾ ਦਿਓਗੇ, ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ। ਹੁਣ ਮੈਨੂੰ ਪੂਨੇ ਜਾਣ ਦਾ ਜਦੋਂ ਮੌਕਾ ਮਿਲਿਆ ਸੀ, ਜਸਟਿਸ ਅਜੀਤ ਸਿੰਘ ਬੈਂਸ ਵੀ ਮੇਰੇ ਨਾਲ ਗਏ ਸੀ, ਤਾਂ ਉੱਥੇ ਵੀ ਇਹ ਗੱਲਾਂ ਚੱਲਦੀਆਂ ਸੀਗੀਆਂ ਕਿ ਕੋਈ ਮਤਲਬ ਜਿਸ ਤਰ੍ਹਾਂ ਝੂਠੇ ਮੂਠੇ ਗਵਾਹ ਪੇਸ਼ ਕਰ ਦਿਓ ਜਾਂ ਮਤਲਬ ਗੋਲ ਮੋਲ ਗੱਲਾਂ ਕਰੋ। ਵਕੀਲ ਜਿਹੜੇ ਨੇ ਉਹ ਕੇਸ ਨੂੰ ਇਸ ਤਰ੍ਹਾਂ ਪੇਸ਼ ਕਰ ਦਿੰਦੇ ਨੇ ਕਿ ਕੇਸ ਇੱਕ ਗੁੰਝਲਦਾਰ, ਜਿਹੜੀ ਕੰਪਲਿਕੇਟਡ ਸਿਚੁਏਸ਼ਨ 'ਚ ਆ ਜਾਂਦਾ, ਤੁਸੀਂ ਬਚਾਅ ਕਰ ਸਕਦੇ ਹੋ। ਪਰ ਵੇਖੋ, ਉਹਨਾਂ ਨੇ ਬਚਾਅ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਜਿਹੜੀ ਹੈ ਨਾ, ਮੈਂ ਸਮਝਦਾ ਇਹ ਗੱਲ ਬਹੁਤ ਵੱਡੀ ਹੈ। ਇਹਦੇ ਮਤਲਬ ਬਹੁਤ ਡੀਪਰ ਮੀਨਿੰਗ ਨੇ, ਬਹੁਤ ਡੂੰਘੇ ਅਰਥ ਨੇ। ਕੀ ਅਰਥ ਨੇ? ਇੱਕ ਤਾਂ ਇਹ ਕਿ ਇਹ ਦੋਵੇਂ ਸ਼ਹੀਦ ਆਪਣੇ ਨਿੱਜ ਤੋਂ ਉੱਪਰ ਉੱਠ ਗਏ। ਹੁਣ ਉਹਨਾਂ ਦਾ ਨਿੱਜ ਜਿਹੜਾ ਆਪਣਾ ਨਹੀਂ ਰਿਹਾ, ਉਹ ਕੌਮ ਦਾ ਮਤਲਬ ਨਿੱਜ ਬਣ ਗਿਆ। ਔਰ ਮਤਲਬ ਉਹ ਜਦੋਂ ਉੱਪਰ ਉੱਠਦੇ ਨੇ, ਟਰਾਂਸੈਂਡ ਕਰਦੇ ਨੇ, ਤਾਂ ਇੱਕ ਤਰ੍ਹਾਂ ਨਾਲ ਉਹਨਾਂ ਦੀ ਸਾਰੀ ਮਾਨਵਤਾ ਦੇ ਨਾਲ, ਹਿਊਮੈਨਿਟੀ ਦੇ ਨਾਲ ਮਤਲਬ ਜਿਹੜੀ ਹੈ ਉਹ ਸਾਂਝ ਪੈ ਜਾਂਦੀ ਹੈ। ਫਿਰ ਤੁਹਾਡੀ ਕੌਮ ਦੇ ਨਾਲ ਆਪਣੀ ਇੱਕ ਕਮਿਟਮੈਂਟ ਹੈ, ਇੱਕ ਵਚਨਬੱਧਤਾ ਹੈ, ਇੱਕ ਇਕਰਾਰਨਾਮਾ ਹੈ, ਇੱਕ ਵਾਅਦਾ ਕੀਤਾ ਤੁਸੀਂ ਉਸ ਵਾਅਦੇ ਨੂੰ ਨਿਭਾਉਣਾ ਹੈ। ਯਾਨੀ ਓੜਕ ਨਿਭੀ ਪ੍ਰੀਤ ਸੇਵਕੀ, ਯਾਨੀ ਕਿ ਉਹ ਐਂਡ ਤੱਕ ਮਤਲਬ ਜਿਸ ਤਰ੍ਹਾਂ ਰਹੇ ਨੇ, ਜਿਸ ਤਰ੍ਹਾਂ ਇਹ ਜਿਹੜੀ ਪ੍ਰੀਤ ਹੈ ਉਹਨਾਂ ਦੀ ਓੜਕ ਨਿਭੀ, ਉਹ ਮਤਲਬ ਬਾਕਮਾਲ ਹੈ, ਮੈਂ ਕਹਿੰਦਾ। ਹੁਣ ਜੇਲ੍ਹ ਦੇ ਵਿੱਚ ਜੁਝਾਰੂ ਲਹਿਰ ਦੌਰਾਨ ਉਹਨਾਂ ਨੂੰ ਯਾਦ ਸੀ ਔਖੀਆਂ ਘੜੀਆਂ, ਉਹ ਆਪ ਲੰਘੇ ਉਹਨਾਂ ਔਖੀਆਂ ਘੜੀਆਂ 'ਚੋਂ। ਔਰ ਉਹਦੇ ਵਿੱਚ ਟੌਰਚਰ ਜਿਹੜੇ ਹੁੰਦੇ ਸੀ, ਉਹਨਾਂ ਨੇ ਉਹ ਦੇਖੇ ਕਿ ਸਾਡੇ ਸਾਥੀਆਂ ਨੂੰ ਕਿਵੇਂ ਟੌਰਚਰ ਕੀਤਾ ਜਾਂਦਾ। ਅਜੇ ਵੀ ਜਿਹੜੇ ਆਪਾਂ ਵੇਖਦੇ ਹਾਂ ਕਿ ਜੇਲ੍ਹਾਂ ਵਿੱਚ ਨਜ਼ਰਬੰਦ ਨੇ। ਤਾਂ ਕੁੱਲ ਮਤਲਬ ਇੱਕ ਜਜ਼ਬਿਆਂ ਦਾ ਇੱਕ ਦਰਿਆ ਜਿਹੜਾ ਸੀ ਨਾ, ਉਹਨਾਂ ਦੇ ਅੰਦਰ ਵਗ ਰਿਹਾ ਸੀ। ਔਰ ਜਿਸ ਤਰ੍ਹਾਂ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ, ਔਰ ਜਿਸ ਤਰ੍ਹਾਂ ਲੈਟਰ ਦੇ ਵਿੱਚ ਵੀ ਲਿਖਿਆ, ਜਿਹੜੀ ਇੱਕ ਲੰਮੀ ਲੈਟਰ ਜਿਹੜੀ ਉਹਨਾਂ ਨੇ ਉਸ ਵੇਲੇ ਦੇ ਪ੍ਰੈਜ਼ੀਡੈਂਟ ਨੂੰ, ਰਾਸ਼ਟਰਪਤੀ ਨੂੰ ਲਿਖੀ, ਉਹਦੇ ਵਿੱਚ ਵੀ ਮਤਲਬ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ। ਮੈਂ ਸਮਝਦਾ ਕਿ ਇਹ ਸ਼ਹਾਦਤ ਜਿਹੜੀ ਹੈ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ, ਮੈਂ ਜਿਵੇਂ ਕਿਹਾ ਕਿ ਪ੍ਰੇਰਨਾ ਦਾ
ਇੱਕ ਸਰਸਬਜ਼ ਚਸ਼ਮਾ ਹੈ। ਬਿਲਕੁਲ, ਤੁਸੀਂ ਲੈਟਰ ਦੀ ਗੱਲ ਕੀਤੀ ਆ ਵੀ ਲੈਟਰ, ਕਿਉਂਕਿ ਜਦੋਂ ਸ਼ਹੀਦ ਦੀ ਅਸੀਂ ਵਿਰਾਸਤ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਉਸ ਦੇ ਦਸਤਾਵੇਜ਼, ਉਸ ਦੀਆਂ ਲਿਖੀਆਂ ਗੱਲਾਂ, ਉਸ ਦੇ ਬਿਆਨ ਕੀਤੇ ਸ਼ਬਦ ਉਹ ਬੜੇ ਅਹਿਮ ਹੁੰਦੇ ਨੇ। ਤਾਂ ਭਾਈ ਸੁੱਖੇ ਜਿੰਦੇ ਦੀ ਜਦੋਂ ਗੱਲ ਕੀਤੀ ਜਾਂਦੀ ਆ, ਅੱਜ ਵੀ ਉਹਨਾਂ ਦੀ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੀ ਲੈਟਰ ਵਿੱਚੋਂ ਬੜੇ ਨੌਜਵਾਨਾਂ ਨੇ ਚੀਜ਼ਾਂ ਨੂੰ ਕੋਟ ਕਰਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ। ਜਿਹੜੀ ਉਹ ਲੈਟਰ ਸੀ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੀ ਗਈ ਫਾਂਸੀ ਚੜ੍ਹਨ ਤੋਂ ਪਹਿਲਾਂ, ਉਹਦੇ ਬਾਰੇ ਤੁਹਾਡੇ ਕੰਟੈਂਪਰੇਰੀ ਪੱਤਰਕਾਰ ਰਹੇ ਨੇ, ਕਿਤਾਬ ਮੈਂ ਨਾਲ ਰੱਖੀ ਹੈ, ਜਗਤਾਰ ਸਿੰਘ। ਹਾਂਜੀ ਹਾਂਜੀ, ਇਹ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸੀ। ਬਿਲਕੁਲ। ਇਹਨਾਂ ਨੇ ਆਪਣੀ ਇਸ ਕਿਤਾਬ ਦੇ ਵਿੱਚ ਰਿਵਰਸ ਔਨ ਫਾਇਰ ਖਾਲਿਸਤਾਨ ਸਟਰਗਲ, ਇਹਦੇ ਵਿੱਚ ਇਹ ਲਿਖਦੇ ਨੇ ਕਿ ਉਹ ਲੈਟਰ ਜਿਹੜੀ ਪੂਨੇ ਜੇਲ੍ਹ ਦੇ ਵਿੱਚ ਗਈ, ਉਹ ਤੁਸੀਂ ਭਾਵ ਕਰਮਜੀਤ ਸਿੰਘ ਨੇ ਡਰਾਫਟ ਕੀਤੀ ਸੀ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਉਹ ਲੈਟਰ ਸੱਚਮੁੱਚ ਤੁਸੀਂ ਡਰਾਫਟ ਕੀਤੀ ਸੀ? ਦੇਖੋ, ਇਹ ਬੜੀ ਮਤਲਬ ਇਹ ਦਿਲਚਸਪ ਇੱਕ ਸਾਚੀ ਸਾਖੀ ਹੈ, ਸਮਝ ਲਓ ਕਿ ਮੈਂ ਤੁਹਾਨੂੰ ਮਤਲਬ ਦੱਸਣਾ ਚਾਹੁੰਦਾ ਕਿ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਕਿਨਾਰੇ ਦੇ ਉੱਤੇ ਭਾਈ ਦਿਲਜੀਤ ਸਿੰਘ ਜਦੋਂ ਰੂਹ ਪੋਸ਼ ਸਨ, ਭਾਈ ਦਿਲਜੀਤ ਸਿੰਘ ਦੀ ਤੇ ਮੇਰੇ ਉਹਨਾਂ ਦੇ ਵਿਚਕਾਰ ਸਾਡੀ ਗੱਲ ਹੋਈ। ਔਰ ਮੈਨੂੰ ਯਾਦ ਹੈ ਕਿ ਉਸ ਵੇਲੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਤੋਂ ਸ਼ਬਦ ਚੱਲ ਰਿਹਾ ਸੀ, ਬੇਗਮਪੁਰਾ ਸ਼ਹਿਰ ਕੋ ਨਾਮ। ਤੋਂ ਬੜੇ ਹੱਸਦੇ ਹੱਸਦੇ ਕਿਹਾ ਵੀ ਖਾਲਿਸਤਾਨ ਦੀ ਜਿਹੜੀ ਰਾਜਧਾਨੀ ਹੈ ਉਹਦਾ ਬੇਗਮਪੁਰਾ ਮਤਲਬ ਕੈਪੀਟਲ ਜਿਹੜੀ ਹੋਗੀ ਰੱਖਿਆ ਜਾਏ। ਇਹ ਜਿਹੀਆਂ ਗੱਲਾਂ ਚੱਲ ਰਹੀਆਂ ਸਨ ਔਰ ਨਿੱਕੀ ਨਿੱਕੀ ਕਣੀ ਦਾ ਮੀਂਹ ਵੀ ਵਰ ਰਿਹਾ ਸੀ। ਭਾਈ ਸੁਰਿੰਦਰਪਾਲ ਸਿੰਘ ਜਿਹੜੇ ਸਨ, ਕਿਉਂਕਿ ਰੂਹ ਪੋਸ਼ ਸਨ ਔਰ ਉਹ ਇਹਨਾਂ ਨੂੰ ਮਤਲਬ ਕਵਰ ਕਰ ਰਹੇ ਸਨ, ਭਾਈ ਦਿਲਜੀਤ ਸਿੰਘ ਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਮਤਲਬ ਪੂਨੇ ਜੇਲ੍ਹ ਵਿੱਚ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੰਦਾ ਚਾਹੁੰਦੇ ਨੇ ਵੀ ਸਾਡੀ ਗੱਲ ਜਿਹੜੀ ਹੈ, ਜਿਹੜੀ ਕਹਾਣੀ ਹੈ ਸਾਡੀ, ਉਹ ਕਿਤੇ ਜਾਵੇ, ਤਾਂ ਕੀ ਆਪਾਂ ਕੁਝ ਕਰ ਸਕਦੇ ਹਾਂ? ਮੈਂ ਉਹਨਾਂ ਨੂੰ ਕਿਹਾ ਦੇਖੋ, ਗੱਲ ਇਹ ਹੈ ਕਿ ਉਹ ਮਤਲਬ ਖੜੋਣਗੇ। ਤਾਂ ਭਾਈ ਸਾਹਿਬ ਨੇ ਮਤਲਬ ਭਾਈ ਦਿਲਜੀਤ ਸਿੰਘ ਨੇ ਕਿਹਾ ਵੀ ਬਿਲਕੁਲ ਉਹ ਮਤਲਬ ਖੜਨਗੇ, ਐਸੀ ਕੋਈ ਗੱਲ ਨਹੀਂ, ਤੇ ਚਾਹੁੰਦੇ ਨੇ ਵੀ ਕੌਮ ਨੂੰ ਆਪਣੀ ਦਾਸਤਾਨ ਜਿਹੜੀ ਹੈ ਦੱਸੀ ਜਾਵੇ। ਤੋ ਜਿਵੇਂ ਜਗਤਾਰ ਹੋਣਾ ਨੇ ਆਪਣੀ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ ਇਸ ਲੈਟਰ ਦੇ ਬਾਰੇ, ਉਸ ਤਰ੍ਹਾਂ ਸੁਖਵਿੰਦਰ ਜੀ ਉਹਨਾਂ ਦੀਆਂ ਚਿੱਠੀਆਂ ਦੀ ਪੂਰੀ ਇੱਕ ਕਿਤਾਬ ਹੈ ਜਿਹੜੀ ਮੈਂ ਗੱਲ ਦੱਸਣੀ ਚਾਹੁੰਦਾ। ਉਹ ਬਕਾਇਦਾ ਇੱਕ ਕਿਤਾਬ ਆ, ਉਹਦੇ ਵਿੱਚ ਉਹ ਜਿਹੜੀਆਂ ਉਹਨਾਂ ਨੇ ਆਪਣੀ ਭੈਣ ਨੂੰ, ਮਾਤਾ ਪਿਤਾ ਨੂੰ, ਰਿਸ਼ਤੇਦਾਰਾਂ ਨੂੰ ਚਿੱਠੀਆਂ ਲਿਖੀਆਂ, ਉਹ ਪੂਰੀ ਦੀ ਪੂਰੀ ਉਹਦੇ ਵਿੱਚ ਅੱਜ ਪਹਿਰੇਦਾਰ ਨੇ ਮੁਕੰਮਲ ਚਿੱਠੀ ਵੀ ਛਾਪੀ ਹੈ ਔਰ ਪਹਿਰੇਦਾਰ ਨੇ ਉਹਨਾਂ ਦੀ ਲਾਸਟ ਜਿਹੜੀ ਬਿੱਲ ਹੈ ਉਹ ਵੀ ਛਾਪੀ ਹੈ। ਲੇਕਿਨ ਇਹ ਪਾਰਟਿਕੂਲਰ ਚਿੱਠੀ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ, ਉਸ ਵੇਲੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਵੀ ਇੱਕ ਜਜ਼ਬਿਆਂ ਦਾ ਵਗਦਾ ਦਰਿਆ ਸੀ ਇਹ ਦੋਵੇਂ, ਔਰ ਜਿਵੇਂ ਮਤਲਬ ਉਹ ਇੱਕ ਵਗਦਾ ਦਰਿਆ ਹੈ ਜਿਹੜਾ ਉਹਨਾਂ ਦੇ ਅੰਦਰ ਜਜ਼ਬੇ ਰਿੱਝ ਪੱਕ ਰਹੇ ਨੇ, ਉਹ ਉਹਨਾਂ ਨੂੰ ਮਤਲਬ ਮੈਂ ਸ਼ਬਦ ਦਿੱਤੇ ਨੇ, ਇਸ ਕੋਈ ਸ਼ੱਕ ਵਾਲੀ ਗੱਲ ਨਹੀਂ। ਮੈਂ ਉਸ ਨੂੰ ਸ਼ਬਦ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਉਹ ਉਹਨਾਂ ਦਿਨਾਂ ਵਿੱਚ ਪੜ੍ਹ ਰਹੇ ਸਨ, ਜਿਵੇਂ ਸਹਿਜੇ ਰਚੋ ਖਾਲਸਾ, ਹਰਿੰਦਰ ਸਿੰਘ ਮਹਿਬੂਬ ਉਹਨਾਂ ਦੀ ਬੜੀ ਸੀਰੀਅਸ ਕਿਤਾਬ ਹੈ ਔਰ ਇਹ ਉਹਨਾਂ ਦੀ ਜੇਲ੍ਹ ਦੇ ਵਿੱਚ ਉੱਥੇ ਕਾਲਕੋਟੀ ਦੇ ਵਿੱਚ ਇਹ ਕਿਤਾਬ ਮੌਜੂਦ ਸੀ ਤੇ ਇਹ ਕਿਤਾਬ ਉਹਨਾਂ ਨੇ ਪੜ੍ਹੀ ਹੋਈ ਸੀ। ਹੋਰ ਕਿਤਾਬਾਂ ਵੀ ਉਹਨਾਂ ਪੜ੍ਹੀਆਂ ਹੋਈਆਂ ਸੀ ਕਿਤਾਬਾਂ ਵਿੱਚ, ਤਾਂ ਉਹਨਾਂ ਨੂੰ ਮਤਲਬ ਉਹਨਾਂ ਦਾ ਜਿਹੜਾ ਸੋਚ ਦਾ, ਇਮੋਸ਼ਨਸ ਦਾ ਜਿਹੜਾ ਲੈਵਲ ਸੀਗਾ ਉਹ ਬਹੁਤ ਉੱਚੀ ਪੱਧਰ ਦਾ ਸੀ। ਮੈਂ ਇੱਥੇ ਗੱਲ ਕਹਿਣੀ ਚਾਹੁੰਦਾ, ਜਿਵੇਂ ਸ਼ੇਕਸਪੀਅਰ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਜਜ਼ਬਿਆਂ ਦੀ ਜਿਹੜੀ ਆਖਰੀ ਲੇਅਰ ਹੈ, ਜਿਹੜੀ ਅੰਤਮ ਪਰਤ ਹੁੰਦੀ ਹੈ, ਉਹਨੂੰ ਉਹ ਵੇਖ ਸਕਦਾ ਸੀ, ਆਪਣੀ ਦਿਵ ਦ੍ਰਿਸ਼ਟੀ ਨਾਲ ਵੇਖ ਸਕਦਾ ਸੀ ਔਰ ਉਹਨੂੰ ਉਹ ਸ਼ਬਦ ਦਿੰਦਾ ਸੀ। ਮੈਂ ਜਿਸ ਤਰ੍ਹਾਂ ਉਹਨਾਂ ਦੀ ਵੇਦਨਾ, ਇਹਨਾਂ ਨੌਜਵਾਨਾਂ ਦੀ ਜਿਹੜੀ ਦਰਦ ਹੈ, ਜਿਹੜਾ ਇਹਨਾਂ ਦੀ ਮਤਲਬ ਅੰਦਰਲੀ ਕੁਰਲਾਹਟ ਸੀਗੀ, ਤੋ ਮੇਰੇ ਅੰਦਰ ਮਤਲਬ ਇਹ ਖਿਆਲ ਆਇਆ ਕਿ ਮੈਂ ਮਤਲਬ ਇੱਕ ਐਸੀ ਗੱਲ ਕਰਾਂ ਜਿਹੜੀ ਮਤਲਬ ਇੱਕੋ ਲੈਵਲ ਦੇ ਉੱਤੇ ਖਾਲਸਾ ਪੰਥ ਦੇ ਦਰਦ ਦਾ ਵੀ ਅਹਿਸਾਸ ਹੋਵੇ ਤੇ ਮਾਨਵਤਾ ਨੂੰ ਜਿਹੜੀ ਹੈ, ਜਿਹੜੇ ਮਤਲਬ ਸ਼ਹੀਦਾਂ ਦੇ ਜਿਹੜੇ ਹੋਰ ਸ਼ਹੀਦ ਆਪਣੇ ਹੋਏ ਨੇ, ਜਿਹੜੇ
ਖਾਲਸਾ ਪੰਥ ਤੋਂ ਬਾਹਰੇ ਨੇ ਉਹਨਾਂ ਲਈ ਵੀ ਉਹ ਪ੍ਰੇਰਨਾ ਬਣੇ। ਜਿੱਦਾਂ ਦੀ ਉਹਨਾਂ ਦੀ ਸਟੱਡੀ ਸੀਗੀ, ਜਿਵੇਂ ਮੈਂ ਜਾਣਿਆ ਸਮਝਿਆ, ਪੂਨੇ 'ਚ ਵੀ ਗਿਆ, ਮਿਲ ਨਹੀਂ ਸਕਿਆ, ਉਹਦੇ ਮੁਤਾਬਕ ਫਿਰ ਮੈਂ ਇਹ ਚਿੱਠੀ ਡਰਾਫਟ। ਤੇ ਚਿੱਠੀ ਦੇ ਵਿੱਚ ਤੁਸੀਂ ਮਤਲਬ ਅਸੀਂ ਜਦੋਂ ਚਿੱਠੀ ਨੂੰ ਦੇਖਦੇ ਹਾਂ, ਆ ਪੰਥਕ ਦਸਤਾਵੇਜ਼ ਪਈ ਆ, ਇਸ ਦੇ ਵਿੱਚ ਵੀ ਉਹ ਇੱਕ ਅਹਿਮ ਦਸਤਾਵੇਜ਼ ਜਿਹੜੀ ਆ ਉਹ ਚਿੱਠੀ ਬਣੀ ਹੋਈ ਆ। ਤੇ ਚਿੱਠੀ ਤੋਂ ਬਾਅਦ ਅੱਗੇ ਵੀ ਇੱਕ ਕਿਤਾਬ ਜਿਹੜੀ ਜਗਤਾਰ ਸਿੰਘ ਹੋਰਾਂ ਦੀ ਉਹ ਦੱਸਦੀ ਹੈ ਕਿ ਚਿੱਠੀ ਪਹੁੰਚੀ ਕਿਵੇਂ ਅੰਦਰ। ਮਤਲਬ ਇਹ ਵੀ ਇੱਕ ਗੱਲ ਸੀ ਵੀ ਚਿੱਠੀ ਫਿਰ ਤੁਸੀਂ ਲਿਖਣ ਤੋਂ ਬਾਅਦ ਫਿਰ ਉਹ ਚਿੱਠੀ ਜਿਹੜੀ ਆ ਉਹ ਕਿਵੇਂ ਪਹੁੰਚੀ, ਤੇ ਉਹ ਚਿੱਠੀ ਅੱਗੇ ਫਿਰ ਉਹਨਾਂ ਨੇ ਕਿਵੇਂ ਅੱਗੇ ਰਾਸ਼ਟਰਪਤੀ ਨੂੰ ਲਿਖੀ, ਉਹ ਸਾਰਾ ਕੀ ਵੇਰਵਾ ਸੀ, ਉਹ ਸਾਰੀ ਗੱਲ ਵੀ ਦੇਖੋ। ਇਹ ਵੀ ਬੜੀ ਮਤਲਬ ਦੇਖੋ ਉਹਨਾਂ ਦਿਨਾਂ ਦੇ ਵਿੱਚ ਇਹ ਇਸ ਤਰ੍ਹਾਂ ਖੁੱਲ੍ਹ ਕੇ ਕੰਮ ਕਰਨਾ ਬਹੁਤ ਔਖਾ ਸੀ। ਦੇਖੋ ਮਤਲਬ ਮੈਂ ਅੱਜ ਵੀ ਕਹਿਣਾ ਕਿ ਇਸ ਚਿੱਠੀ ਨੂੰ ਮਤਲਬ ਕਿਸ ਨੇ ਪੰਜਾਬੀ ਵਿੱਚ ਟਾਈਪ ਕੀਤਾ। ਇਸ ਚਿੱਠੀ ਦੀ ਫਿਰ ਉਹ ਸਾਈਕਲੋਸਟਾਈਲ ਮਸ਼ੀਨ ਵੀ ਮੌਜੂਦ ਹੈ ਜਿਹਦੇ ਉੱਤੇ ਇਹ ਚਿੱਠੀ ਟਾਈਪ ਹੋਈ। ਫਿਰ ਸਵਾਲ ਪੈਦਾ ਹੋ ਗਿਆ ਕਿ ਇਹ ਚਿੱਠੀ ਦਾ ਇੰਗਲਿਸ਼ ਟਰਾਂਸਲੇਸ਼ਨ ਤਾਂ ਜੋ ਵਰਡ ਓਵਰ ਜਾਵੇ, ਉਹਨਾਂ ਦੇ ਜਜ਼ਬੇ ਜਿਹੜੇ ਨੇ ਦੁਨੀਆ ਭਰ ਵਿੱਚ ਜਾਣ, ਤਾਂ ਉਹ ਫਿਰ ਉਹਨਾਂ ਦਿਨਾਂ ਵਿੱਚ ਕੋਈ ਰਿਸਕ ਨਹੀਂ ਸੀ ਲੈਂਦਾ। ਦੇਖੋ ਮੈਨੂੰ ਮਤਲਬ ਇਹ ਐਕਸਪੀਰੀਅੰਸ ਹੈ ਖਾੜਕੂ ਲਹਿਰ 'ਚ ਵਿਚਰਨ ਦਾ ਕਿ ਮੈਂ ਲਹਿਰ ਨੂੰ ਬੜਾ ਨਜ਼ਦੀਕ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ ਹੈ, ਐਨਾਲਿਸਿਸ ਵੀ ਕਰਦਾ ਰਹਿਣਾ। ਤਾਂ ਮੈਂ ਸੁਖਵਿੰਦਰ ਜੀ ਵੇਖਿਆ ਕਿ ਕੋਈ ਬੰਦਾ ਟਰਾਂਸਲੇਸ਼ਨ ਕਰਨ ਲਈ ਤਿਆਰ ਨਹੀਂ ਸੀ ਅੰਗਰੇਜ਼ੀ ਵਿੱਚ, ਔਰ ਇੱਕ ਬੰਦੇ ਨੇ ਉਸ ਵੇਲੇ ਇਹ ਕੰਮ ਕੀਤਾ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੰਗਲਿਸ਼ ਡਿਪਾਰਟਮੈਂਟ ਦੇ ਹੈੱਡ ਡਾਕਟਰ ਗੁਰਭਗਤ ਸਿੰਘ ਨੇ ਆਪਣੀ ਸਾਈਕਲੋਸਟਾਈਲ ਮਸ਼ੀਨ ਉਹਨਾਂ ਵਿੱਚ ਨਵੀਂ ਆਈ ਸੀ, ਔਰ ਉਹਦੇ ਉੱਤੇ ਉਹਨਾਂ ਨੇ ਮਤਲਬ ਉਹ ਸਾਰੀ ਨੂੰ ਬੜੀ ਚਿੱਠੀ ਬੜੀ ਲੰਬੀ ਸੀਗੀ, ਉਹਦਾ ਮਤਲਬ ਆਪ ਟਰਾਂਸਲੇਸ਼ਨ ਕੀਤੀ। ਫਿਰ ਹੁਣ ਗੱਲ ਇਹ ਸੀ ਕਿ ਚਿੱਠੀ ਉੱਥੇ ਪਹੁੰਚਾਈ ਕਿਵੇਂ ਜਾਵੇ, ਇੱਕ ਬੜਾ ਵੱਡਾ ਸਵਾਲ ਸੀਗਾ। ਤੋ ਚਿੱਠੀ ਜਿਹੜੀ ਹੈ ਪੰਜਾਬੀ ਵਿੱਚ ਲਿਖ ਕੇ, ਅੰਗਰੇਜ਼ੀ ਵਿੱਚ ਲਿਖ ਕੇ, ਦੋਵਾਂ ਲੈਂਗੁਏਜਸ ਵਿੱਚ ਲਿਖ ਕੇ ਮੈਂ ਮਤਲਬ ਪੂਨੇ ਪਹੁੰਚਿਆ। ਜਦੋਂ ਪੂਨੇ ਉੱਥੇ ਗਿਆ ਤਾਂ ਸੁਪਰਡੈਂਟ ਨੇ ਕਿਹਾ ਕਿ ਤੁਸੀਂ ਨਹੀਂ ਮਿਲ ਸਕਦੇ, ਤੁਸੀਂ ਜਰਨਲਿਸਟ ਨਹੀਂ ਮਿਲ ਸਕਦੇ। ਮੇਰੇ ਨਾਲ ਜਸਟਿਸ ਅਜੀਤ ਸਿੰਘ ਬੈਂਸ ਸੀਗੇ, ਉਹਨਾਂ ਨੂੰ ਨਹੀਂ ਪਤਾ ਕਿ ਮੈਂ ਕਿਸ ਮਿਸ਼ਨ ਤੇ ਜਾ ਰਿਹਾ। ਤਾਂ ਜਸਟਿਸ ਅਜੀਤ ਸਿੰਘ ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਜੱਜ ਰਹੇ ਸਨ, ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਤੇ ਮੈਨੂੰ ਨਹੀਂ ਦਿੱਤੀ। ਦੇਖੋ ਮਤਲਬ ਇਹ ਤਾਂ ਫਿਰ ਮਤਲਬ ਇਹ ਚਿੱਠੀ ਜਿਹੜੀ ਹੈ ਮਤਲਬ ਪਹੁੰਚਾਈ ਨਹੀਂ ਜਾ ਸਕੀ। ਮੈਂ ਸੰਖੇਪ 'ਚ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸੁਪਰਡੈਂਟ ਦੇ ਮਾਈਂਡ ਵਿੱਚ ਸਮਝ ਲਓ ਦਇਆ ਆ ਗਈ। ਮੈਨੂੰ ਕਹਿੰਦੇ ਜਿਸ ਜੱਜ ਨੇ ਫਾਂਸੀ ਦੀ ਸਜ਼ਾ ਇਹਨਾਂ ਨੌਜਵਾਨਾਂ ਨੂੰ ਸੁਣਾਈ ਹੈ, ਜੇ ਉਹ ਪਰਮਿਸ਼ਨ ਦੇ ਦੇਣ ਤੇ ਤੁਸੀਂ ਮਿਲ। ਉੱਥੋਂ ਮੇਰੇ ਖਿਆਲ 'ਚ 10-12 ਕਿਲੋਮੀਟਰ ਇਹ ਕਚਹਿਰੀਆਂ ਨੇ। ਮੈਂ ਸਕੂਟਰ ਕੀਤਾ, 3 ਵੀਲਰ ਕੀਤਾ, ਔਰ ਉੱਥੇ ਮਤਲਬ ਕਚਹਿਰੀਆਂ 'ਚ ਪਹੁੰਚ ਗਿਆ। ਕੁਦਰਤੀ ਉਸ ਦਿਨ ਵਕੀਲਾਂ ਦੀ ਹੜਤਾਲ ਸੀ, ਤਾਂ ਜਿਹੜੇ 2 ਵਕੀਲ ਬੜੇ ਨਾਈਸ ਵਕੀਲ, ਨੌਜਵਾਨ ਵਕੀਲ ਸਨ, ਜਿਹੜੇ ਸੁੱਖਾ ਜਿੰਦਾ ਦਾ ਕੇਸ ਲੜ ਰਹੇ ਸਨ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ। ਕਹਿੰਦਾ ਯਾਰ ਬਹੁਤ ਮੁਸ਼ਕਲ ਹੈ। ਮੈਂ ਕਿਹਾ ਤੁਸੀਂ ਮੇਰੀ ਇੱਕ ਵਾਰੀ ਮਤਲਬ ਜੱਜ ਸਾਹਿਬ ਨਾਲ ਗੱਲ ਕਰਾ ਦਿਓ। ਉਹ ਮੈਂ ਉੱਥੇ ਮਤਲਬ ਉਹ ਮੈਨੂੰ ਲੈ ਗਏ ਜੱਜ ਸਾਹਿਬ ਦੇ ਕਮਰੇ 'ਚ। ਜੱਜ ਸਾਹਿਬ ਕੋਈ ਕੇਸ ਸੁਣ ਰਹੇ ਸੀ, ਇੱਕਦਮ ਉਹ ਘਬਰਾ ਗਏ। ਉਹਨਾਂ ਦਿਨਾਂ 'ਚ ਇਹੀ ਸੀ, ਪਤਾ ਨਹੀਂ ਕੋਈ ਮਤਲਬ ਇਹ ਬੰਦਾ ਟੈਰਰਿਸਟ ਹੈ, ਕੋਈ ਮਿਲੀਟੈਂਟ ਹੈ, ਕੋਈ ਐਕਸ਼ਨ। ਉਹ ਕਿੰਨਾ ਚਿਰ ਮੇਰੇ ਵੱਲ ਵੇਖਦੇ ਰਹੇ। ਮੈਂ ਵੇਖਿਆ ਕਿ 5-7 ਮਿੰਟਾਂ ਬਾਅਦ ਉਹ ਆਪਣੇ ਰਿਟਾਇਰਿੰਗ ਰੂਮ ਚਲੇ ਗਏ। ਤੇ ਪੀਐਨ ਆਇਆ ਮੇਰੇ ਕੋਲ ਤੇ ਕਹਿੰਦਾ ਜੀ ਫੋਨ ਕਰ ਦਿੱਤਾ ਉਹਨਾਂ ਨੇ, ਤੁਸੀਂ ਚਲੇ ਜਾਓ, ਮਿਲ ਲਓ ਉਹਨਾਂ ਨੂੰ। ਪਰ ਜਦੋਂ ਮੈਂ ਉੱਥੇ ਜੇਲ੍ਹ ਦੇ ਬਾਹਰ ਗਿਆ ਤੇ ਉੱਥੇ ਸੀਆਈਡੀ ਦੇ ਆਫੀਸਰ ਸੀਗੇ, ਉਹਨਾਂ ਮੈਨੂੰ ਮਤਲਬ ਕਸਟਡੀ 'ਚ ਲੈ ਲਿਆ, ਆਪਣੇ ਟੈਂਟ 'ਚ ਲੈ ਗਏ। ਤੇ ਮੈਨੂੰ ਮਤਲਬ ਉਹਨਾਂ ਨੇ ਕੁਛ ਨਹੀਂ ਕਿਹਾ, ਸਿਰਫ ਇਹਨਾਂ ਕਿਹਾ ਵੀ ਤੁਸੀਂ ਮਿਲ ਨਹੀਂ ਸਕਦੇ। ਇਹਨੇ ਜਦੋਂ ਜੱਜ ਸਾਹਿਬ ਵੀ ਮਿਲ ਕੇ ਆ ਗਏ ਤਾਂ ਫਿਰ ਅਸੀਂ ਕਿਹਾ ਵੀ ਨਹੀਂ ਮਿਲੇ। ਚਲੋ ਬਾਅਦ ਵਿੱਚ ਜਿੰਦੇ ਨੇ ਮਤਲਬ ਬਕਾਇਦਾ ਸੁਪਰਡੈਂਟ ਨਾਲ ਲੜਾਈ ਕੀਤੀ। ਮੈਂ ਇੱਥੇ ਕਹਿਣਾ ਚਾਹੁੰਦਾ ਕਿ ਇਹਨਾਂ ਦੋਵਾਂ ਨੌਜਵਾਨਾਂ ਦੀ ਜੇਲ੍ਹ ਦੇ ਵਿੱਚ ਬਹੁਤ ਸਤਿਕਾਰ ਸੀ, ਬਹੁਤ ਟੌਰ ਸੀ, ਰੋਹਬ-ਦਾਬ ਸੀ ਉਹਨਾਂ ਦਾ।
ਉਹ ਤੇ ਉਹਨਾਂ ਦਾ ਮਤਲਬ ਜੇਲ੍ਹ ਦੇ ਜਿਹੜੇ ਸਟਾਫ ਦੇ ਨਾਲ ਵੀ ਬੜਾ ਪਿਆਰ ਸੀ। ਇਹ ਗੱਲ ਮਤਲਬ ਸਾਰੇ ਐਡਮਿਟ ਕਰਨਗੇ। ਉਹਨਾਂ ਨੇ ਫਿਰ ਇੱਕ ਚਿੱਠੀ ਮੈਨੂੰ ਲਿਖੀ ਵੀ ਵੀਰ ਜੀ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਲੜਾਈ ਕੀਤੀ ਹੈ, ਤੁਸੀਂ ਇਹ ਚਿੱਠੀ ਹੁਣ ਭੇਜੋ। ਤੇ ਮਤਲਬ ਮੈਂ ਫਿਰ ਉਹ ਲੈਟਰ ਉਹਨਾਂ ਨੂੰ ਭੇਜੀ ਔਰ ਮੈਂ ਕਿਹਾ ਤੁਸੀਂ ਜੋ ਕੱਟ ਵੱਢ ਕਰਨੀ ਹੈ, ਜੋ ਕਰਨਾ ਹੈ, ਇਹ ਕਰ ਲਓ, ਆਪਣੇ ਹੱਥਾਂ ਨਾਲ ਲਿਖੋ ਤੇ ਫਿਰ ਉੱਤੇ ਹਰ ਪੇਜ ਤੇ ਸਾਈਨ ਕਰੋ। ਆ ਮੇਰੇ ਖਿਆਲ 'ਚ ਤੁਹਾਨੂੰ ਮੈਂ ਜਿਹੜੀ ਹੈ ਇਹਦੇ ਵਿੱਚ ਪਈ ਹੋਈ ਹੈ। ਹਾਂਜੀ, ਆ ਚਿੱਠੀ ਪਈ ਆ। ਇਹ ਚਿੱਠੀ ਹੈ, ਮਤਲਬ ਉਹਦੇ ਚਿੱਠੀ ਦਾ ਇੱਕ ਛੋਟਾ ਜਿਹਾ ਮਤਲਬ ਫੋਟੋ ਸਟੇਟ ਹੈ, ਮਤਲਬ ਜਿਹੜੀ ਉਹਨਾਂ ਦੇ ਹੱਥ ਦੀ ਲਿਖੀ ਹੋਈ ਹੈ ਔਰ ਉਹਨਾਂ ਦੇ ਸਿਗਨੇਚਰ। ਤੋ ਇਹ ਚਿੱਠੀ ਫਿਰ ਜਿਹੜੀ ਹੈ ਪਹੁੰਚ ਗਈ। ਪਹੁੰਚਣ ਤੋਂ ਬਾਅਦ ਫਿਰ ਬੱਬਰ ਖਾਲਸਾ ਜਥੇਬੰਦੀ ਦੇ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਇਸ ਦੀ ਜ਼ਿੰਮੇਵਾਰੀ। ਉਹਨਾਂ ਨੇ ਫਿਰ ਇਹ ਚਿੱਠੀ ਜਿਹੜੀ ਹੈ ਮੀਡੀਆ ਦੇ ਵਿੱਚ ਪਾਈ। ਆ ਚਿੱਠੀ ਦਾ ਪੂਰਾ ਮਤਲਬ ਜਿਹੜਾ ਹਾਲ, ਮਤਲਬ ਇਹ ਚਿੱਠੀ ਵੀ ਜਿਹੜੀ ਆ ਇੱਕ ਦਸਤਾਵੇਜ਼ ਬਣੀ, ਉਹ ਵੀ ਕਿੱਡੇ ਸੰਘਰਸ਼ ਚੋਂ ਲੰਘ ਕੇ ਜਿਹੜੀ ਆ ਮਤਲਬ ਲੋਕਾਂ ਸਾਹਮਣੇ ਆਈ ਆ। ਤੇ ਤੁਸੀਂ ਮਤਲਬ ਜਿਹੜੀਆਂ ਆਪਾਂ ਦੇਖਦੇ ਆ ਵੀ ਉਹ ਚਿੱਠੀ ਜਦੋਂ ਮੈਂ ਪੜ੍ਹੀ ਤਾਂ ਚਿੱਠੀ ਦੇ ਵਿੱਚ ਤੁਸੀਂ ਡਰਾਫਟ ਕਰਦੇ ਆ ਭਾਈ ਸੁੱਖਾ ਜਿੰਦਾ ਨੇ ਜੋ ਐਕਸ਼ਨ ਕੀਤਾ, ਤੁਸੀਂ ਉਹਨੂੰ ਲੈਜੀਟੀਮੇਟ ਬਣਾਉਣ ਲਈ ਤੁਸੀਂ ਭਗਤ ਸਿੰਘ ਦਾ, ਸ਼ਹੀਦ ਊਧਮ ਸਿੰਘ ਦਾ ਤੇ ਚੀ ਗਵੇਰਾ ਦਾ ਹਵਾਲਾ ਦਿੱਤਾ। ਤਾਂ ਅੱਜ ਬੜੇ ਲੋਕ ਖਾਸ ਕਰਕੇ ਭਾਰਤ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਉਹ ਕਹਿੰਦੇ ਨੇ ਕਿ ਹਥਿਆਰ ਚੁੱਕ ਕੇ ਬੰਦਾ ਮਾਰਨਾ ਗਲਤ ਆ। ਤਾਂ ਜਿਹੜੀ ਇਹ ਧਾਰਨਾ ਆ ਬੰਦਾ ਮਾਰਨ ਦੀ ਕਿ ਹਥਿਆਰ ਚੁੱਕ ਕੇ ਬੰਦਾ ਮਾਰਨਾ ਗਲਤ ਆ, ਫਿਰ ਜਿਹੜਾ ਇਹਨਾਂ ਦਾ ਐਕਸ਼ਨ ਸੀ, ਚਾਹੇ ਉਹ ਵੈਦਿਆ ਨੂੰ ਮਾਰਿਆ, ਚਾਹੇ ਹੋਰ ਐਕਸ਼ਨ ਕੀਤੇ, ਵੀ ਚਾਹੇ ਉਹ ਚੀ ਗਵੇਰਾ ਨੇ ਉਹ ਆਰਮਡ ਸਟਰਗਲ ਲੜੀ, ਤਾਂ ਜਿਹੜੀ ਇਹ ਇੱਕ ਬੜੀ ਪਤਲੀ ਜੀ ਧਾਰ ਆ, ਜੇ ਪਤਲੀ ਜੀ ਲਾਈਨ ਆ ਜਿਹੜੀ ਇਹਨਾਂ ਦੋਵਾਂ ਗੱਲਾਂ ਦੇ ਵਿਚਾਲੇ, ਵੀ ਉਹ ਜਦੋਂ ਅਸੀਂ ਭਾਈ ਸੁੱਖਾ ਜਿੰਦਾ ਦਾ ਅੱਜ ਕਿਰਦਾਰ ਦੇਖਦੇ ਹਾਂ, ਬੜੇ ਨਰਮ ਸੁਭਾਅ ਦੇ ਲੱਗਦੇ ਨੇ, ਬੜਾ ਸਲੀਕੇ ਵਾਲੇ ਲੱਗਦੇ ਨੇ, ਰੂਹਾਨੀਅਤ ਦੀ ਉਹਨਾਂ 'ਚ ਝਲਕ ਪੈਂਦੀ ਆ। ਤੇ ਉਹ ਬੰਦੇ ਜਦੋਂ ਇਹੋ ਜਿਹਾ ਕਰਮ ਕਰਦੇ ਆ ਤਾਂ ਉਹਦੇ ਪਿੱਛੇ ਭਾਵਨਾ ਕੀ ਹੁੰਦੀ ਆ, ਉਹ ਤੁਸੀਂ ਜ਼ਰੂਰ ਥੋੜਾ ਜਿਹਾ ਵਿਖਿਆਨ। ਦੇਖੋ, ਬਹੁਤ ਵਧੀਆ ਸਵਾਲ ਹੈਗਾ ਇਹ। ਉਹਨਾਂ ਚਿੱਠੀ ਦੇ ਵਿੱਚ ਮੇਰੇ ਸਾਹਮਣੇ ਵੀ ਇਹ ਪ੍ਰੋਬਲਮ ਆਈ ਸੀ। ਉਹਨਾਂ ਨੇ ਕਲੀਅਰ ਕੱਟ ਮਤਲਬ ਕਿਹਾ ਕਿ ਬਹੁਤ ਹੀ ਵਧੀਆ ਮਤਲਬ ਉਹ ਲਾਈਨ ਹੈ ਕਿ ਸਾਡਾ ਇੱਕ ਤਾਂ ਹਿੰਦੁਸਤਾਨ ਦੇ ਲੋਕਾਂ ਨਾਲ ਜਾਂ ਅਸੀਂ ਕੋਈ ਨਫ਼ਰਤ ਨਹੀਂ ਕਰਦੇ, ਅਸੀਂ ਮਤਲਬ ਸਾਰੀ ਦੁਨੀਆ ਨੂੰ ਮਤਲਬ ਆਪਣੇ ਕਲਾਵੇ 'ਚ ਲੈਣਾ ਚਾਹੁੰਦੇ ਹਾਂ, ਸਾਡਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ। ਇਹ ਗੱਲ ਵੀ ਉਹਨਾਂ ਨੇ ਕਹੀ ਵੀ ਬਹੁਤ ਲੋਕੀ ਕਹਿੰਦੇ ਨੇ ਕੋਈ ਸੂਰਮਗਤੀ ਦਾ ਕੰਮ ਨਹੀਂ ਕੀਤਾ, ਵੀ ਉਸ ਵੇਲੇ ਨਿਹੱਥੇ ਆਦਮੀ ਤੇ ਤੁਸੀਂ ਵਾਰ ਕੀਤਾ। ਉਹਦੇ ਨਾਲ ਇੱਕ ਗਨਮੈਨ ਸੀ, ਆਪ ਉਹ ਵੈਪਨ ਸੀ ਉਹਨਾਂ ਕੋਲ, ਜਿਹੜਾ ਇੰਡੀਅਨ ਆਰਮੀ ਦਾ ਜਰਨਲ ਸੀ ਵੈਦਿਆ, ਹਾਂਜੀ ਗਨਮੈਨ ਸੀ ਬਿਲਕੁਲ ਉਹ ਸੀਗਾ। ਔਰ ਉਹਦੇ ਉੱਤੇ ਮਤਲਬ ਉਹਨਾਂ ਨੇ ਉਸ ਵੇਲੇ ਵਾਰ ਕੀਤਾ, ਪਰ ਨਾਲ ਇਹ ਗੱਲ ਵੀ ਕਲੀਅਰ ਕੀ ਵੀ ਦੇਖੋ ਤੁਹਾਡੇ ਕੋਲੇ ਆਧੁਨਿਕ ਹਥਿਆਰ ਨੇ, ਐਡਵਾਂਸ ਵੈਪਨਸ ਤੁਸੀਂ ਰੱਖੇ ਹੋਏ ਨੇ, ਔਰ ਅਸੀਂ ਤੇ ਬਿਲਕੁਲ ਨਿਹੱਥੇ ਕਰ ਦਿੱਤੇ ਗਏ ਹਾਂ। ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਵੀ ਅਸੀਂ ਗੁਰੀਲਾ ਢੰਗ ਵਰਤੀਏ। ਔਰ ਫਿਰ ਉਹਨਾਂ ਨੇ ਐਗਜ਼ਾਮਪਲਾਂ ਦਿੱਤੀਆਂ ਕਿ ਸ਼ਹੀਦ ਭਗਤ ਸਿੰਘ, ਮਦਨ ਲਾਲ ਢੀਂਗਰਾ, ਦੇਖੋ ਉਹਨਾਂ ਨੇ ਕਿੰਨੇ ਉਹ ਉਤਾਂ ਉੱਠ ਗਏ ਨੇ ਵੀ ਮਦਨ ਲਾਲ ਢੀਂਗਰਾ ਨੂੰ ਕੋਟ ਕਰਦੇ ਨੇ, ਹਾਂਜੀ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਇਹ ਮਤਲਬ ਸ਼ਹੀਦ ਊਧਮ ਸਿੰਘ ਦਾ ਹਵਾਲਾ ਦਿੰਦੇ ਨੇ। ਔਰ ਉਹ ਚਿੱਠੀ ਜਿਹੜੀ ਹੈ ਮਤਲਬ ਇੱਕ ਤਰ੍ਹਾਂ ਦਾ ਮਤਲਬ ਜਿਹੜੇ ਇੰਟੈਂਸ ਇਮੋਸ਼ਨਸ ਨੇ ਉਹਨਾਂ ਦੇ ਅੰਦਰ, ਜਿਹੜਾ ਇੱਕ ਜਜ਼ਬਿਆਂ ਦਾ ਇੱਕ ਸਮੁੰਦਰ ਹੈ, ਉਹਦੇ ਵਿੱਚੋਂ ਲੰਘ ਕੇ ਮਤਲਬ ਉਹ ਸਾਰੀ ਮਾਨਵਤਾ ਨੂੰ ਗਲਵਕੜੀ ਪਾ ਰਹੇ ਨੇ। ਖਾਲਸਾ ਪੰਥ ਦਾ ਦਰਦ ਵੀ ਦੱਸ ਰਹੇ ਨੇ। ਔਰ ਮਤਲਬ ਇਹ ਚਿੱਠੀ ਇੰਟਰਨੈਸ਼ਨਲ ਲੈਵਲ ਤੇ ਵੀ ਮਤਲਬ ਮਿਹਣੇ ਵੀ ਮਾਰਦੀ ਹੈ। ਉਹਨਾਂ ਨੂੰ, ਰਸ਼ੀਆ ਨੂੰ ਕਿਹਾ ਵੀ ਤੁਸੀਂ ਉਹਨਾਂ ਲੋਕਾਂ ਨੂੰ ਸ਼ੈਲਟਰ ਦੇ ਰਹੇ ਹੋ ਜਿਹੜੇ ਇੱਥੇ ਹਿਊਮਨ ਰਾਈਟਸ ਦੀ ਉਲੰਘਣਾ ਕਰਦੇ। ਮਤਲਬ ਉਹਨਾਂ ਨੇ ਮਿਲਟਨ ਦਾ ਐਗਜ਼ਾਮਪਲ ਦਿੱਤਾ ਹੈ, ਸ਼ੇਕਸਪੀਅਰ ਦਾ ਐਗਜ਼ਾਮਪਲ ਦਿੱਤਾ ਹੈ, ਆਪਣਾ ਟਾਲਸਟਾਏ ਦਾ ਐਗਜ਼ਾਮਪਲ ਦਿੱਤਾ ਹੈ। ਇਸ ਤਰ੍ਹਾਂ ਇਹ ਚਿੱਠੀ ਜਿਹੜੀ ਹੈ ਮਤਲਬ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਤਲਬ ਇਹ ਚਿੱਠੀ ਇੱਕ ਸਥਾਨ ਰੱਖਦੀ ਹੈ। ਦੇਖੋ, ਜੂਲੀਅਸ ਫੂਚਕ ਨੇ ਫਾਂਸੀ ਦੇ ਤਖਤੇ ਤੋਂ ਪਹਿਲਾਂ ਉਹਨਾਂ ਨੇ ਮਤਲਬ ਇੱਕ ਚਿੱਠੀ ਲਿਖੀ ਸੀ। ਇੱਕ ਸ਼ਹੀਦ ਭਗਤ ਸਿੰਘ ਉਹਨਾਂ ਨੇ ਲੈਟਰ ਲਿਖੀ, ਹਾਲਾਂਕਿ
ਉਹਦੀ ਕਿੰਨੀ ਕੁ ਅਥੈਂਟਿਸਿਟੀ ਹੈ, ਉਹਦੀ ਪ੍ਰਮਾਣਿਕਤਾ ਹੈ, ਉਹ ਪ੍ਰਮਾਣਿਕਤਾ ਬਾਰੇ ਅਜੇ ਵੀ ਮਤਲਬ ਜਿਹੜੇ ਸਵਾਲ ਲੱਗਦੇ ਨੇ। ਪਰ ਮੈਂ ਇੱਥੇ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ। ਮੈਂ ਕਹਿੰਦਾ ਜਿਹੜੀਆਂ ਲਾਸਟ ਲੈਟਰਸ ਵੱਡਿਆਂ ਬੰਦਿਆਂ ਵੱਲੋਂ ਜਿਹੜੀਆਂ ਲਿਖੀਆਂ ਗਈਆਂ ਨੇ, ਉਹਨਾਂ ਵਿੱਚ ਜਦੋਂ ਮਤਲਬ ਇੱਕ ਸਮਾਂ ਆਏਗਾ ਇਹ ਚਿੱਠੀ ਪਾਠ ਪੁਸਤਕਾਂ ਦਾ, ਟੈਕਸਟ ਬੁੱਕਸ ਦਾ ਹਿੱਸਾ ਬਣੇ, ਲੋਕੀ ਰਿਸਰਚ ਕਰਿਆ ਕਰਨਗੇ, ਇਹ 'ਤੇ PhD ਕਰਿਆ ਕਰਨਗੇ। ਸ਼ਹੀਦ ਭਗਤ ਸ਼ਹੀਦ ਜਿੰਦਾ ਅਤੇ ਸੁੱਖਿਆ ਦੀਆਂ ਹੋਰ ਚਿੱਠੀਆਂ ਜਿਹੜੀਆਂ ਨੇ ਉਹ ਵੀ ਲੈ ਕੇ ਮਤਲਬ ਇਹ 'ਤੇ ਰਿਸਰਚ ਹੋਇਆ ਕਰੇ। ਤੇ ਸਰਦਾਰ ਕਰਮਜੀਤ ਸਿੰਘ ਜੀ, ਬਸ ਹੁਣ ਇੰਟਰਵਿਊ ਦੇ ਮੈਂ ਅਖੀਰ ਵੱਲ ਨੂੰ ਵਧਣ ਦੀ ਗੱਲ ਕਰਦਾ। ਉਹ ਸਮਾਂ ਸੀ ਜਦੋਂ ਮਿਲੀਟੈਂਟ ਸਟਰਗਲ ਪੰਜਾਬ ਦੇ ਵਿੱਚ ਸਿਖਰਾਂ 'ਤੇ ਸੀ। ਜਿਵੇਂ ਅੱਜ ਦੇਖ ਰਹੇ ਹਾਂ ਕਿ ਕਸ਼ਮੀਰ ਦੇ ਵਿੱਚ ਇੱਕ ਸਿੱਖ ਬੀਬੀ ਦਾ ਕਤਲ ਕਰ ਦਿੱਤਾ ਗਿਆ। ਕਸ਼ਮੀਰ ਦੇ ਸਿੱਖਾਂ ਦੀ ਇੱਕੋ ਆਵਾਜ਼ ਆ ਕਿ ਸਾਨੂੰ ਨਹੀਂ ਪਤਾ ਸਰਕਾਰ ਨੇ ਮਾਰੇ ਆ ਜਾਂ ਫਿਰ ਕਸ਼ਮੀਰੀ ਮਿਲੀਟੈਂਟਸ ਨੇ ਮਾਰੇ। ਉਹ ਕਹਿੰਦੇ ਉਹ ਸਰਕਾਰ ਨੂੰ ਵੀ ਦੋਸ਼ੀ ਬਰਾਬਰ ਦਾ ਮੰਨ ਰਹੇ ਕਿ ਹੋ ਸਕਦਾ ਸਰਕਾਰ ਨੇ ਵੀ ਮਾਰੇ ਹੋਣ। ਤਾਂ ਜਦੋਂ ਹਥਿਆਰ ਸਮਾਜ 'ਚ ਆ ਜਾਂਦਾ ਆ, ਜਦੋਂ ਸਟਰਗਲ ਹਥਿਆਰਬੰਦ ਸਟਰਗਲ ਸੁਸਾਇਟੀ 'ਚ ਆ ਜਾਂਦੀ ਆ, ਤਾਂ ਉਦੋਂ ਜਿਹੜੇ ਤੁਹਾਡੇ ਵਰਗੇ ਕਿੱਤੇ ਨਾਲ ਜੁੜੇ ਲੋਕ ਨੇ, ਖਾਸ ਕਰਕੇ ਪੱਤਰਕਾਰ ਨੇ ਜਿਹੜੇ, ਉਹ ਬੜੇ ਅਸੀਂ ਦੇਖਦੇ ਹਾਂ ਵੀ ਉਹਨਾਂ ਦੇ ਲਈ ਸਿਚੁਏਸ਼ਨ ਮਤਲਬ ਸੂਲਾਂ 'ਤੇ ਤੁਰਨ ਵਾਲੀ ਹੋ ਜਾਂਦੀ ਆ। ਤਾਂ ਇਹੋ ਜਿਹੇ ਸਮੇਂ 'ਚ ਤੁਹਾਡਾ ਪੰਜਾਬ ਦੇ ਉਹ ਲੋਕ ਜਿਹੜੇ ਪੰਜਾਬ ਦੇ ਹੱਕਾਂ ਲਈ ਲੜ ਰਹੇ ਸੀ, ਉਹਨਾਂ ਮੁੰਡਿਆਂ ਦੇ ਨਾਲ ਤੁਹਾਡਾ ਇੰਨਾ ਨਜ਼ਦੀਕੀ ਰਿਸ਼ਤਾ ਹੋਣਾ, ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਉੱਚ ਅਹੁਦੇ 'ਤੇ ਰਹਿੰਦਿਆਂ, ਮਤਲਬ ਤੁਹਾਨੂੰ ਵੀ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ। ਵੀ ਉਹ ਕਿਹੋ ਜਿਹਾ ਸਮਾਂ ਸੀ ਜਦੋਂ ਤੁਸੀਂ ਕਦੇ ਅੱਜ ਉਹਨੂੰ ਖਿਆਲ 'ਚ ਲਿਆਉਂਦੇ ਹੋ? ਕਿਵੇਂ ਤੁਸੀਂ ਇਹ ਸਾਰਾ ਜਿਹੜਾ ਇੱਕ ਰਿਲੇਸ਼ਨ ਸੀ ਉਹ ਕਿਵੇਂ ਮੇਨਟੇਨ ਰੱਖਿਆ? ਬਹੁਤ ਮੁਸ਼ਕਿਲ ਸੀ ਜੀ। ਮਤਲਬ ਸਮਝ ਲਓ ਵੀ ਉਹ ਦਿਨ ਜਦੋਂ ਤੁਸੀਂ ਹੁਣ ਯਾਦ ਕਰਵਾਏ ਨੇ। ਦੇਖੋ ਇਹਨਾਂ ਨੂੰ ਸੁਖਦੇਵ ਸਿੰਘ ਬੱਬਰ, ਮੇਰਾ ਖਿਆਲ ਹੈ ਇਹਨਾਂ ਨੂੰ ਮਿਲਣਾ ਤੇ ਬਹੁਤ ਹੀ ਮੁਸ਼ਕਿਲ ਹੁੰਦਾ ਸੀ। ਔਰ ਤੁਸੀਂ ਹੈਰਾਨ ਹੋਵੋਗੇ, ਜਿੱਦਣ ਭਾਈ ਗੁਰਜੰਟ ਸਿੰਘ ਸ਼ਹੀਦ ਹੁੰਦੇ ਨੇ ਉਦਣ ਭਾਈ ਦਲਜੀਤ ਸਿੰਘ ਔਰ ਭਾਈ ਪਰਮਜੀਤ ਸਿੰਘ ਪੰਜਵੜ, ਫਿਰ ਹਰਮਿੰਦਰ ਸਿੰਘ ਸੁਲਤਾਨਵਿੰਡ, ਇੱਕ ਯੂਪੀ ਤੋਂ ਸੀ, ਇਹ ਸਾਡੇ ਕੋਲ ਠਹਿਰੇ ਹੋਏ ਸਨ। ਇਮੈਜਿਨ ਕਰੋ ਵੀ ਜੇ ਕੋਈ ਇੱਦਾਂ ਦੀ ਗੱਲ ਵਾਪਰ ਜਾਂਦੀ, ਰੱਬ ਨਾ ਕਰਦਾ, ਤਾਂ ਉਹਨਾਂ ਨੇ ਕਹਿਣਾ ਏਜੰਸੀ ਦੇ ਬੰਦੇ ਇਹਨਾਂ ਨੇ ਮਰਵਾਤਾ। ਇਹਨਾਂ ਨੇ ਮਤਲਬ ਅੱਜ ਵੀ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਕਈ ਤਰ੍ਹਾਂ ਦੇ ਝੂਠ ਚਲੀ ਜਾ ਰਹੇ ਨੇ। ਦੇਖੋ ਜੀ ਇਹਨਾਂ ਨੇ ਫਲਾਣੇ ਬੰਦੇ ਮਰਵਾਤੇ, ਫਲਾਣੇ ਇਹਨਾਂ ਨੇ ਬਾਈਕਾਟ ਕਰਵਾ ਦਿੱਤਾ। ਬਹੁਤ ਮੁਸ਼ਕਿਲ ਸੀ। ਔਰ ਲੋਕ ਛਿਪ ਕੇ ਕਿੱਦਾਂ ਮਤਲਬ ਜਾਣਾ ਪੈਂਦਾ ਸੀਗਾ। ਇਹ ਸਾਰਾ ਫਿਰ ਤੁਹਾਨੂੰ ਮਤਲਬ ਘਰ ਤੁਹਾਡਾ ਫੋਨ ਜਿਹੜਾ ਹੈ ਹਰ ਵੇਲੇ ਮਤਲਬ ਉਹਦੇ ਉੱਤੇ ਇਹੋ ਜਿਹੀਆਂ ਕਾਲਾਂ ਆਉਂਦੀਆਂ ਨੇ, ਗਾਲਾਂ ਕੱਢੀਆਂ ਜਾਂਦੀਆਂ ਨੇ, ਤੁਹਾਡੀ ਕੁੜੀ ਚੁੱਕ ਕੇ ਲੈ ਜਾਵਾਂਗੇ, ਇੱਦਾਂ ਦੇ ਮਤਲਬ ਸਾਨੂੰ ਉਹਨਾਂ ਦਿਨਾਂ ਵਿੱਚ ਫੇਸ ਕਰਨੀ ਪਈ। ਲੇਕਿਨ ਮਹਾਰਾਜ ਦੀ ਸਮਝ ਲਓ ਇਹ ਕਿਰਪਾ ਹੋਈ ਕਿ ਅਸੀਂ ਉਸ ਦੌਰ ਵਿੱਚੋਂ ਬਚ ਨਿਕਲੇ। ਪਰ ਮੈਂ ਸਮਝਦਾ ਕਿ ਸੁਖਵਿੰਦਰ ਜਿਹੜੀ ਇਹ ਸਟਰਗਲ ਸੀ ਇਹ ਖਾਲਿਸਤਾਨ ਲਈ, ਜਿਹੜੀ ਗੱਲ ਮੈਂ ਐਮਫਸਾਈਜ਼ ਕਰਨਾ ਚਾਹੁੰਦਾ, ਇਸ ਚਿੱਠੀ ਵਿੱਚ ਵੀ ਖਾਲਿਸਤਾਨ ਦਾ ਬਾਰ-ਬਾਰ ਜ਼ਿਕਰ ਕੀਤਾ ਗਿਆ। ਆਖਰ ਵਿੱਚ ਵੀ ਜਿਹੜਾ ਉਹਨਾਂ ਲਿਖਿਆ ਪਿਆ ਸੀ, ਇਹਦੇ ਲਈ ਮਤਲਬ ਸੰਘਰਸ਼ ਕਰ ਰਹੇ ਹਾਂ। ਮੈਂ ਹੋਰ ਆਪਣਾ ਪਰਸਨਲ ਐਕਸਪੀਰੀਅੰਸ ਕਹਿੰਦਾ ਕਿ 10,000 ਲਗਭਗ ਪ੍ਰੈਸ ਨੋਟ ਮੇਰੇ ਹੱਥਾਂ ਵਿੱਚੋਂ ਲੰਘੇ, ਜਿਨ੍ਹਾਂ ਵਿੱਚ ਪਹਿਲੇ ਨੰਬਰ 'ਤੇ ਉਹਨਾਂ ਦੇ ਹੀ ਹੁੰਦਾ ਸੀ ਵੀ ਸਾਡੀ ਖਾਲਿਸਤਾਨ ਲਈ ਜਦੋਜਹਿਦ ਹੈ। ਮੈਂ ਕਹਿੰਦਾ ਕਿ ਪਿਛਲੇ 200 ਸਾਲਾਂ ਵਿੱਚ ਇੰਨੀ ਮਤਲਬ ਵੱਡੀ ਪੱਧਰ 'ਤੇ ਖਾਲਿਸਤਾਨ ਦੀ ਲਹਿਰ ਜਿਹੜੀ ਹੈ, ਖਾਲਿਸਤਾਨ ਦੀ ਜਿਹੜੀ ਮੰਗ ਹੈ, ਖਾਲਿਸਤਾਨ ਦਾ ਜਿਹੜਾ ਮਿਸ਼ਨ ਸੀ ਜਿਹੜਾ ਉਹਨਾਂ ਨੇ ਲਾਇਆ ਔਰ ਉਹਦੇ ਲਈ ਸ਼ਹਾਦਤ ਦਿੱਤੀ। ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿ ਚਸ਼ਮਦੀਦ ਉਹ ਖਾਲਿਸਤਾਨ ਦੇ ਚਸ਼ਮਦੀਦ ਗਵਾਹ ਬਣੇ ਨੇ। ਔਰ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਅੱਜ ਜਿਹੜਾ ਮਤਲਬ ਆਪਾਂ ਬਰਸੀ ਮਨਾ ਰਹੇ ਹਾਂ, ਉਹਨਾਂ ਦਾ ਮੈਸੇਜ ਵੀ ਇਹੋ ਕਿ ਸਾਨੂੰ ਆਪਣਾ ਘਰ ਚਾਹੀਦਾ ਹੈ। ਇਹ ਆਜ਼ਾਦੀ ਲਈ ਸੰਘਰਸ਼ ਸੀਗਾ, ਜਿੱਥੋਂ ਤੱਕ ਮੈਂ ਮਤਲਬ ਉਹ ਸਾਰੇ ਦੌਰ ਨੂੰ ਵੇਖਿਆ ਤੇ ਮਹਿਸੂਸ ਕੀਤਾ। ਤੇ ਆਖਰੀ ਸਵਾਲ ਹੈ ਜੀ ਮੇਰਾ ਕਿ ਜਿਹੜਾ ਅੱਜ ਜਿੱਥੇ ਫਿਰ ਸਿੱਖ ਖੜੇ ਨੇ ਖਾਲਿਸਤਾਨ ਦੇ ਲਈ, ਖਾਲਿਸਤਾਨ ਦੀ ਪ੍ਰਾਪਤੀ ਲਈ, ਭਾਈ ਸੁੱਖਾ ਜਿੰਦਾ ਹੋਏ, ਹੋਰ ਅਨੇਕਾਂ ਸ਼ਹਾਦਤਾਂ ਹੋਈਆਂ। ਅੱਜ ਜਿਹੋ ਜੀ ਜੀਓਪੋਲਿਟਿਕਸ ਸਥਿਤੀ ਬਣ ਰਹੀ ਆ, ਜਿਹੋ ਜੀ ਸਿੱਖਾਂ ਦਾ ਸੋਸ਼ਲ ਸੈਟਅਪ ਆ ਜਾਂ ਸੋਸ਼ਲ ਸਟਰਕਚਰ ਆ, ਤਾਂ ਤੁਹਾਨੂੰ ਭਵਿੱਖ ਕਿਹੋ ਜਿਹਾ ਨਜ਼ਰ ਆ ਰਿਹਾ? ਦੇਖੋ ਫਿਲਹਾਲ ਤੇ ਮਤਲਬ ਮੈਨੂੰ ਮਤਲਬ ਕਹਿਣਾ ਪੈਂਦਾ ਨਿਰਾਸ਼ਾਜਨਕ ਹੈ, ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ, ਲੋਕ
ਇਦਾਂ ਮਤਲਬ ਆਪਣੇ ਆਪਣੇ ਧੁੰਦ ਦੇ ਵਿੱਚ ਘੋੜੇ ਜਿਹੜੇ ਨੇ ਭਜਾ ਰਹੇ ਨੇ। ਤੇ ਇੱਕ ਮਤਲਬ ਇਦਾਂ ਦੀ ਇੱਕ ਸਥਿਤੀ ਬਣੀ ਹੋਈ ਹੈ ਜਿਹਦੇ ਵਿੱਚ ਅਜੇ ਰਾਹ ਨਹੀਂ ਦਿਸਦਾ। ਮੈਂ ਮਤਲਬ ਤੁਹਾਨੂੰ ਰਸ਼ੀਆ ਦੇ ਵਿੱਚ ਜ਼ਾਰ ਦੇ ਖਿਲਾਫ 1825 ਵਿੱਚ ਬਗਾਵਤ ਹੋਈ ਸੀ ਔਰ ਵੱਡੇ ਵੱਡੇ ਆਰਮੀ ਆਫੀਸਰ ਸਨ, ਉਹਨਾਂ ਨੂੰ ਦਸੰਬਰਿਸਟ ਕਹਿੰਦੇ ਨੇ, ਦਸੰਬਰ ਦਾ ਮਹੀਨਾ ਸੀ ਔਰ ਉਹਦੇ ਵਿੱਚ ਜਲਾਵਤਨ ਹੋਏ। ਲਗਭਗ 6-7 ਬੰਦੇ ਜਿਹੜੇ ਸੀ ਉਹ ਫਾਂਸੀ ਚੜ੍ਹੇ ਤੇ 300-350 ਜਿਹੜੇ ਨੇ ਸਾਈਬੇਰੀਆ ਵਿੱਚ ਠੰਡੇ ਇਲਾਕੇ ਜਲਾਵਤਨ ਕੀਤੇ ਗਏ। ਲੇਕਿਨ ਉਹਦੇ ਤੇ ਅਲੈਗਜ਼ੈਂਡਰ ਪੁਸ਼ਕਿਨ ਨੇ ਇੱਕ ਕਵਿਤਾ ਲਿਖੀ ਉਹਨਾਂ ਦੀ ਯਾਦ ਵਿੱਚ ਵੀ ਉਹ ਦਿਨ ਮਤਲਬ ਆਵੇਗਾ ਜਦੋਂ ਮਤਲਬ ਇਹ ਤੁਹਾਨੂੰ ਮਤਲਬ ਜਿਹੜੇ ਨੇ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ। ਮੈਂ ਮਤਲਬ ਜਿਵੇਂ ਤੁਸੀਂ ਸਵਾਲ ਕੀਤਾ, ਇੱਕ ਮੈਸੇਜ ਵੀ ਹੈਗਾ ਕਿ ਜਿਸ ਤਰ੍ਹਾਂ ਦਾ ਉਹ ਰਿਕਾਰਡ ਛੱਡ ਗਏ ਨੇ, ਜਿਸ ਤਰ੍ਹਾਂ ਦੀਆਂ ਉਹਨਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਨੇ, ਉਹ ਲਾਮਿਸਾਲ ਨੇ। ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਜਦੋਂ ਇਹਨਾਂ ਚਿੱਠੀਆਂ ਨੂੰ, ਇਹਨਾਂ ਦਸਤਾਵੇਜ਼ਾਂ ਨੂੰ ਪੜ੍ਹਨਗੀਆਂ ਤਾਂ ਉਹਨਾਂ ਵਾਸਤੇ ਇਹ ਇੱਕ ਪ੍ਰੇਰਨਾ ਦਾ ਸੋਮਾ ਹੋ। ਬਿਲਕੁਲ, ਸਾਡੇ ਨਾਲ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਧੰਨਵਾਦ। ਤੁਸੀਂ ਸ਼ਹੀਦਾਂ ਦੀਆਂ ਬੜੀਆਂ ਯਾਦਾਂ ਜਿਹੜੀਆਂ ਆ ਉਹ ਦੁਨੀਆ ਭਰ 'ਚ ਬੈਠੇ ਸਿੱਖਾਂ ਦੇ ਨਾਲ ਤੇ ਹੋਰ ਭਾਈਚਾਰੇ ਕੌਮਾਂ ਦੇ ਲੋਕ ਜੋ ਸਾਨੂੰ ਦੇਖ ਰਹੇ ਨੇ ਉਹਨਾਂ ਦੇ ਨਾਲ ਸਾਂਝੇ ਕੀਤੀਆਂ ਤੇ ਇੱਕ ਸ਼ਾਨਾਮਤਾ ਇਤਿਹਾਸ ਦੀ ਸਾਂਝ ਪਾਈ ਆ। ਤੇ ਸਾਡੇ ਨਾਲ ਇਹ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਵੀ ਸਾਡੇ ਇਸ ਪ੍ਰੋਗਰਾਮ ਨੂੰ ਦੇਖਣ ਲਈ ਅਸੀਂ ਧੰਨਵਾਦ ਕਰਦੇ ਹਾਂ ਤੇ ਅਗਲੀ ਵਾਰ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।